अस्सलाम वालेकुम, सत श्री अकाल, नमस्ते। ਜੀਵੇ ਸਾਂਝਾ ਪੰਜਾਬ ਦੇ ਸ਼ੋਅ ਤਾਂਗ ਪੁਰਾਣੇ ਪਿੰਡ ਦੇ ਵਿੱਚ ਅਸੀਂ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਅੱਜ ਅਸੀਂ ਪਹੁੰਚੇ ਹਾਂ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਨਾਰੋਵਾਲ ਦੇ ਪਿੰਡ ਮੋਜੋਕੇ ਵਿੱਚ। ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਇਹ ਪਿੰਡ ਸਭ ਧਰਮਾਂ ਦਾ ਸਾਂਝਾ ਪਿੰਡ ਹੁੰਦਾ ਸੀ ਤੇ ਅੱਜ ਅਸੀਂ ਆਪ ਸਭ ਨੂੰ ਇਸ ਪਿੰਡ ਬਾਰੇ ਹੀ ਜਾਣਕਾਰੀ ਦੇਵਾਂਗੇ। ਇਹ ਮੇਰੇ ਮਾਤਾ ਜੀ ਨੇ ਜੋਗਿੰਦਰ ਕੌਰ ਜੀ, ਇਹ ਉਹਨਾਂ ਦੇ ਭਰਾ ਨੇ ਸਰਦਾਰ ਬਲਬੀਰ ਸਿੰਘ ਜੀ ਵਾਲਾ, ਤੇ ਇਹ ਮੇਰੇ ਮਾਤਾ ਜੀ ਨੇ। ਤੇ ਮਾਤਾ ਜੀ ਤੁਹਾਡਾ ਉੱਥੇ ਪਿੰਡ ਦਾ ਨਾਂ ਕੀ ਸੀ? ਥੋੜਾ ਉੱਚੀ ਬੋਲੋ, ਥੋੜਾ। ਮੋਜੋ ਕੇ ਬੇਟ। ਤੇ ਤੁਹਾਡੀ ਉਸ ਟਾਈਮ ਕਿੰਨੀ ਉਮਰ ਸੀ? 16 ਸਾਲ ਦੇ ਸੀ। ਅੱਛਾ ਜੀ। ਤੇ ਤੁਹਾਡੇ ਪਿਤਾ ਜੀ ਦਾ ਕੀ ਨਾਂ ਸੀ? ਕਰਮ ਸਿੰਘ। ਕਰਮ ਸਿੰਘ ਜੀ ਵਾਲਾ। ਤੁਹਾਡੀ ਆਲੇ ਵੀ ਹੈਗੀ ਉੱਥੇ ਕੋਈ? ਤੁਹਾਡੀ ਦਿੱਤਾ ਸਾਰਾ ਪਿੰਡ ਹੀ ਵਾਲੇ ਨਹੀਂ, ਜੋ ਤੁਹਾਡੇ ਪਿੰਡ ਦੀ ਨਿਸ਼ਾਨੀ ਕੀ ਸੀ ਤੁਹਾਡੀ ਉੱਥੇ? ਸਾਡੀ ਨਿਸ਼ਾਨੀ ਬਾਰ-ਬਾਰ ਅੰਬ ਸਨ। ਸਾਰਾ ਪਿੱਛੇ ਅੰਬਾਂ ਦੇ ਬਾਗ ਹੁੰਦੇ ਸਨ। ਅੱਛਾ ਅੱਛਾ, ਇਹਨਾਂ ਪਹਿਲੀਆਂ ਚ। ਠੀਕ ਹੈ। ਇਹ ਬਹੁਤ ਮਸ਼ਹੂਰ ਸੀ ਆ 12 ਨਰੀ ਦਾ। ਅੱਛਾ ਅੱਛਾ। ਤੁਹਾਡੇ ਦਾਦਾ ਜੀ ਦਾ ਕੀ ਨਾਂ ਸੀ? ਕੇਸਰ ਸਿੰਘ ਵਾਲਾ ਸ਼ਾਹ। ਕੇਸਰ ਸਿੰਘ ਵਾਲਾ ਸ਼ਾਹ ਸੀ। ਅੱਛਾ ਜੀ, ਠੀਕ ਹੈ ਜੀ। ਇਹ ਮੇਰੇ ਭੈਣ ਜੀ ਮਾਮਾ ਜੀ ਨੇ, ਬਲਬੀਰ ਸਿੰਘ ਵਾਲਾ ਜੀ। ਤੁਹਾਡੇ ਮਾਮਾ ਜੀ ਉਦੋਂ ਕਿੰਨੀ ਉਮਰ ਸੀ? 7 ਸਾਲ ਤੁਹਾਡੀ ਉਮਰ। ਤੁਸੀਂ ਪੜ੍ਹੇ ਵੀ ਹੈ ਕਿ ਨਹੀਂ? ਥੋੜਾ ਬਹੁਤ ਨਹੀਂ ਪੜ੍ਹੇ। ਅੱਛਾ। ਤੇ ਉਸ ਟਾਈਮ ਤਹਿਸੀਲ ਕਿਹੜੀ ਸੀ ਤੁਹਾਡੀ? ਨਾਰੋਵਾਲ। ਜ਼ਿਲ੍ਹਾ ਕਿਹੜਾ ਸੀ? ਸਿਆਲਕੋਟ। ਉਸ ਟਾਈਮ ਜ਼ਿਲ੍ਹਾ ਸਿਆਲਕੋਟ ਸੀ ਤੇ ਤਹਿਸੀਲ ਨਾਰੋਵਾਲ ਸੀ। ਤੇ ਤੁਹਾਡਾ ਜਿਹੜਾ ਪਿੰਡ ਹੈ ਕਿੱਡਾ ਕੁ ਵੱਡਾ ਜੀ? ਦਰਮਿਆਨ ਨਹੀਂ, ਬਹੁਤ ਵੱਡਾ ਨਹੀਂ। ਜ਼ਿਆਦਾ ਕਿਹੜੀ ਕੌਮ ਰਹਿੰਦੀ ਉੱਥੇ? ਮੁਸਲਮਾਨ ਵੀ ਹਨ ਹਾਂਜੀ। ਤੇ ਸਰਦਾਰ ਵੀ ਹਨ, ਈਸਾਈ ਵੀ ਹਨ। ਸਾਈ ਵੀ ਸੀ ਤੇ ਮੁਸਲਮਾਨ ਵੀ ਰਹਿੰਦੇ ਸੀ। ਤੁਹਾਡੇ ਗੁਆਂਢੀ ਕੌਣ ਸੀ? ਸਾਡੇ ਗੁਆਂਢੀ ਹਨ, ਤੇਲੀ ਹਨ। ਤੇਗੀ? ਤੇਲੀ ਇਹ ਕੌਣ ਹੁੰਦੇ ਨੇ ਜੀ? ਨਹੀਂ, ਮੁਸਲਮਾਨ ਸੀ ਇਹ। ਅੱਛਾ, ਇਹ ਮੁਸਲਮਾਨ ਤੁਹਾਡੇ ਲੱਗੇ ਗੁਆਂਢੀ ਤੇਲੀ ਹੀ। ਤੇ ਇਹਨਾਂ ਦਾ ਕੋਈ ਨਾਂ ਹੈਗਾ ਕਿ ਤੇਲੀ ਯਾਲ ਸੀ ਇਹਨਾਂ ਦੀ? ਨਾਮ ਹੈ ਕੀ ਨਾਂ ਸੀ ਇਹਨਾਂ ਦਾ? ਇੱਕ ਤੇ ਨਵਾਬ ਵੀ ਨਹੀਂ, ਮਾਂ ਉਹਨਾਂ ਦੀ ਨਾਮ ਸਫੀ ਸੀ। ਮਾਂ ਦਾ ਨਾਂ ਕੀ ਸੀ? ਸਫੀ? ਨਵਾਬ ਬੀਬੀ ਹੈ? ਨਵਾਬ ਬੀਬੀ ਨਵਾਬ ਬੀਬੀ। ਬੀਵੀ। ਇਹ ਤੇਲੀ ਸੀ। ਇਹ ਤਾਂ ਘਰੇ ਲੱਗਾ ਸੀ ਤੇਲ ਕੱਢਣ ਵਾਲਾ? ਕੋਲੂ ਘਰੇ ਸੀ। ਅੱਛਾ। ਤੇ ਸਾਰਾ ਪਿੰਡ ਉਹਨਾਂ ਕੋਲ ਤੇਲ ਕਢਾਉਂਦਾ ਸੀ। ਉਹ ਤੁਹਾਡੇ ਘਰ ਦੇ ਨਾਲ ਸੀ? ਬਿਲਕੁਲ ਸਾਡੇ ਘਰ ਦੀ ਪਛਾੜੀ। ਤੁਹਾਡੇ ਘਰ ਦੇ ਪਿਛਾੜੀ ਸੀ? ਸਾਡੇ ਮਕਾਨ ਦੀ ਪਛਾੜੀ ਸੀ। ਦੁਆਰੇ ਦੀ ਸ਼ਾਦੀ। ਅੱਛਾ ਇਹ ਤਾਂ ਉਹ ਪਿੰਡ ਦੀ ਹੁੰਦੀ। ਅੱਛਾ। ਰੂਮ ਵੀ ਪਿੰਜਦੇ ਸੀ? ਉਹ ਹੋਰ ਹੁੰਦੇ ਆ। ਤੇਲੀ ਵੱਜਦੇ ਸੀ। ਹੈ। ਤੇ ਜਿਹੜੀ ਤੁਹਾਡੀ ਜ਼ਮੀਨ ਸੀ ਉਹ ਪਿੰਡ ਦੇ ਲਾਗੇ ਸੀ ਜਾਂ ਦੂਰ ਸੀ? ਨਹੀਂ, ਦੂਰ ਸੀ। ਤੁਹਾਡੇ ਪਿੰਡ ਤੋਂ ਇੱਕ ਤੇ ਦਰਿਆਵਾ ਨਹੀਂ, ਇੱਕ ਦਰਿਆ ਵਾਲੇ ਪਾਸੇ ਸੀ? ਦੂਜੇ ਪਾਸੇ ਦਰਿਆ ਵਾਲੇ ਪਾਸੇ ਕਿੰਨੀ ਸੀ? ਖੱਬੇ ਪਾਸੇ ਸੱਜੇ ਪਾਸੇ। ਆਈਡੀਆ ਉਤਰਾ ਦੱਸ ਦਿਓ ਵੀ ਕਿੰਨੇ ਕਿੱਲੇ ਸੀ ਉਧਰ? ਉਹ ਵੀ ਕਾਢੀ ਨੂੰ ਬਾਹਰ ਲਗਾਉਣੇ ਜਾਂਦਾ ਸੀ। ਤੇ ਤੁਸੀਂ ਕਿੰਨੀ ਚੌਂ ਥਾਈ ਸੀ। ਜ਼ਮੀਨ ਚੌਂ ਥਾਈਂ ਪਈ ਸੀ? ਨਹੀਂ, ਮਤਲਬ ਕਿ ਚੌਂ ਥਾਈਂ 4-5 ਕਿੱਲੇ ਦਰਿਆ ਵੱਡੇ ਵਾਲੇ ਪਾਸੇ ਸੀ। ਹੂੰ। 5-6 ਕਿੱਲੇ ਇਧਰ ਪਾਸੇ ਇਧਰ ਖੂਹ ਸੀ। 2-3 ਕਿੱਲੇ ਸਾਡੀ ਹੋਰ ਇੱਕ ਖੂਹ ਸੀ, ਉਹਨਾਂ ਦੇ ਲਾਗੇ ਪਈ ਸੀ। ਇਹ ਪਿੱਪਲ ਬਹੁਤ ਵੱਡਾ ਸੀ। ਹਾਂ, ਅਗਰ ਪਿੱਪਲ ਜੜ ਸਾਰੀ ਪਹਿਲੀ ਹੈ ਇਸ ਪਿੰਡ ਦੀ। ਥੋੜਾ ਕਮ। ਤੁਸੀਂ ਖੇਤੀਬਾੜੀ ਆਪ ਕਰਦੇ ਸੀ? ਓਕੇ। ਅੱਛਾ। ਤੇ ਹੋਰ ਤੁਹਾਡੇ ਪਿੰਡ ਦੇ ਵਿੱਚ ਗੁਰਦੁਆਰਾ ਮਸਜਿਦ ਤੁਹਾਡੇ ਲਾਗੇ ਹੈਗੀ ਸੀ? ਮਸਜਿਦ ਮਾੜੀ ਜਿਹੀ ਹੈ ਦੂਜੇ ਪਾਸੇ। ਤੁਹਾਡੇ ਪਿੰਡ ਦੇ ਲਾਗੇ ਤੁਹਾਡੇ ਘਰ ਦੇ ਲਾਗੇ ਕੋਈ ਚੀਜ਼ ਹੈਗੀ ਸੀ ਮੇਨ ਜਿਹੜੀ ਨਿਸ਼ਾਨੀ ਹੋਵੇ? ਨਹੀਂ, ਨਿਸ਼ਾਨੀ ਕੋਈ ਸਾਡੇ ਵੇਲੀ ਸੀ। ਬਾਰ-ਬਾਰ ਅੰਬ ਸਾਡੇ ਖੋਈ ਸੀ। ਤੁਹਾਡੇ ਬੂਹੇ ਦੇ ਗੜੀ ਖੋਈ ਹੈਗੀ? ਹਾਂ, ਖੋਈ ਸੀ। ਅੱਛਾ।
ਪੱਕੀ ਖਰੀ ਸੀ। ਦੱਸ ਦੋ ਤੇ ਬਜਲਾ ਹੀ ਕੁੰਡੇ ਲੱਗੇ ਓਕੇ ਓਕੇ ਅੱਛਾ। ਤੇ ਘਰ ਦੇ ਕਿੰਨੇ ਕਮਰੇ ਸੀ ਤੁਹਾਡੇ ਜਦੋਂ ਤੁਸੀਂ ਦੱਖਣ ਵਾਲੇ ਪਾਸੇ ਘਰ ਸੀ ਤੁਹਾਡਾ ਪਿੰਡ 'ਚ? ਆਪਣਾ ਬਣੇ ਹੀ ਦੱਖਣੀ ਸਾਹਿਬ ਦਾ ਬਾਹਰ ਦਰਿਆ ਵਾਲੇ ਪਾਸੇ ਲੱਗੇ। ਬਾਹਰ ਦਰਿਆ ਵਾਲੇ ਪਾਸੇ ਰਾਵੀ ਦਰਿਆ ਵਾਲੇ ਪਾਸੇ ਘਰ ਸੀ। ਹਾਂ ਹਾਂ ਤੇ ਘਰ ਆ ਬਾਹਰ ਕੇ ਖੂਹੀ ਆ ਖੂਹੀ ਦੇ ਨਾਲ ਹੀ ਪਿੰਡੋਂ ਬਾਹਰ ਤੁਹਾਡਾ ਘਰ ਸੀ। ਸ਼ਾਹ ਹੈਗੀ ਸ਼ਾਹ ਲਿਆ ਸ਼ਾਹ ਤੁਹਾਡੀ ਸ਼ਾਹ ਕਰਕੇ ਹੱਲ ਵੱਜਦੀ ਸੀ। ਹਾਂ ਅੱਛਾ। ਉਹਨਾਂ ਦਾ ਘਰ ਤੋਂ ਪਤਾ ਲੱਗ ਜਾਏਗਾ ਜੇ ਪਿਛਲੇ ਬੰਦੇ ਕੋਈ ਸ਼ਾਹ ਮਤਲਬ ਇਹ ਹੁੰਦੇ ਨੇ ਵੀ ਜਾਂ ਕੋਈ ਤੁਸੀਂ ਪੈਸੇ ਵਿਆਜੀ ਦਿੰਦੇ ਸੀ? ਤੁਸੀਂ ਵੀ ਲੈਂਦੇ ਸੀ ਪੈਸੇ ਤੁਸੀਂ ਵਿਆਜੀ ਵੀ ਦਿੰਦੇ ਸੀ ਤੇ ਅੱਛਾ ਠੀਕ ਹੈ, ਤੁਹਾਨੂੰ ਤਾਂ ਕਰਕੇ ਸ਼ਾਹ ਤੁਹਾਡੀ ਹੱਲ ਵੱਜਦੀ ਸੀ। ਅੱਛਾ ਅੱਛਾ ਦੱਸੋ ਖੂਹ ਬਾਰੇ ਦੱਸੋ, ਕਿੱਥੇ ਖੂਹ ਹੁੰਦਾ ਸੀ? ਉਹ ਇੱਥੇ ਸੀ ਆ ਜਿਹੜਾ। ਇਸ ਜਗ੍ਹਾ ਤੇ ਖੂਹ ਹੁੰਦਾ ਸੀ। ਹਾਂਜੀ ਔਰ ਕਿਦੋਂ ਪੂਰਿਆ ਗਿਆ ਉਹ? 4 ਤੋਂ 5 ਸਾਲ ਹੋਏ ਨੇ ਪੂਰੇ ਨੂੰ। ਉਹ ਪੁਰਾਣਾ ਖੂਹ ਸੀ, ਕਾਫੀ ਪੁਰਾਣਾ। ਵਿੱਚ ਉਹ ਲੱਗੀ ਸੀ ਪਲੇਟ ਲੱਗੀ ਸੀ ਵਿੱਚ ਨਾਂ ਨੂੰ ਦੀ। ਨਾਂ ਵੀ ਲਿਖੇ ਸੀ। ਇਸ ਜਗ੍ਹਾ ਤੇ ਖੂਹ ਹੁੰਦਾ ਸੀ ਔਰ ਇਸ ਦੇ ਪਿੱਛੇ ਘਰ ਹੁੰਦਾ ਸੀ, ਪਰ ਉਹ ਟੱਟ ਗਿਆ ਹੈ। ਉਹਦੀ ਜਗ੍ਹਾ ਤੇ ਹੁਣ ਇੱਥੇ ਮਸਜਿਦ ਬਣੀ ਹੋਈ ਹੈ ਔਰ ਇਸ ਪਿੰਡ ਦੇ ਉਸ ਖੂਹ ਦੇ ਸਾਈਡ ਤੇ ਇੱਕ ਬਹੁਤ ਵੱਡਾ ਦਰਖਤ ਹੈ ਔਰ ਇਸ ਦੇ ਨਾਲ ਇੱਕ ਦਰਬਾਰ ਬਣਾ ਹੋਇਆ ਹੈ। ਔਰ ਦਰਿਆ ਇਸ ਪਾਸੇ। ਔਰ ਦਰਿਆ ਜੋ ਹੈ ਉਹ ਪਿੰਡ ਦੇ ਇਸ ਵਾਲੇ ਬੰਨੇ ਹੈ। ਜਿਹੜਾ ਉਸ ਪਾਸੋਂ ਅਸੀਂ ਘਰ ਦੇਖ ਕੇ ਆਏ ਹਾਂ ਉਹਦੀ ਬੈਕ ਸਾਈਡ ਹੈ, ਲੇਕਿਨ ਇਹ ਜੋ ਬਿਲਕੁਲ ਗਲੀ ਬੰਦ ਹੈ, ਇੱਥੇ ਘਰ ਵੀ ਬੰਦ ਹੈ। ਉਸ ਘਰ ਦੀ ਬੈਕ ਸਾਈਡ ਤੇ ਇਹ ਵਾਲਾ ਹਿੱਸਾ ਵੱਜਦਾ ਹੈ। ਇਹਦੇ ਪਿੰਡ ਨਹੀਂ ਤੇ ਮਤਲਬ ਕਿ ਘਰ ਕਿਹੜਾ ਖੁੱਲਾ ਸੀ ਤੁਹਾਡਾ? ਘਰ ਤੇ ਕਰ ਕਮਰੇ ਇੱਧਰ ਚੜ੍ਹਦੇ ਪਹਿਲਾਂ ਖਾਲੀ ਬੋਆ ਵਿਹੜਾ ਸੀ ਅੱਗੇ ਜਾਂ ਕੀ ਸੀ ਅੱਗੇ ਕਿਸ ਤਰ੍ਹਾਂ? ਪਹਿਲਾਂ ਤੇ ਮੰਦਾ 2 ਕਮਰੇ ਹਨ, ਹਾਂ ਇੱਕ ਨਾਲ ਰਸੋਈ ਉਹਦੇ ਤੇ ਲੱਕੜੀ ਦੀ ਅਲਮਾਰੀ ਹੈ। ਸਾਡਾ ਇੱਕੋ ਹੀ ਸੋਫਾ ਹੀ 2 ਬੋਰੇ ਸਨ ਤੇ ਦੋਹਾਂ ਸੋਫੇ ਦੇ ਅੱਗੇ ਨਾ ਅੱਗੇ ਬਰਾਂਡਾ ਬਣਨਾ ਸੀ ਤੇ ਅੱਗੇ ਦਾਲਵਟ ਹੈ 2 ਦਰਵਾਜ਼ੇ। ਸੋਫੇ ਦੇ ਬਰਾਂਡੇ ਦੇ ਵਿੱਚੋਂ ਦੀ ਕੋਠੜੀ ਦਾਣਿਆਂ ਵਾਲੀ ਸੀ, ਵਿੱਚੋਂ ਦੀ ਉੱਤੇ ਸਾਰਿਆਂ ਦੇ ਦਬੇਲਾ ਹੈ, ਸਾਰਾ ਦਬੇਲਾ ਹੈ। ਉਹਦੇ ਨਾਲ ਅੱਗੇ ਰਸੋਈ ਉੱਤੇ ਚਵਾਰਾ ਸੀ, ਇਹਦਾ ਸਾਰੇ ਤੇ ਛੱਤਿਆ ਹੈ। ਖੁੱਲਾ ਘਰ ਸੀ ਫਿਰ ਬਾਲੇ ਪਏ ਸੀ ਲੈਂਟਰ ਤੇ ਪੈਣ ਦਾ ਬਾਅਦ ਸੀ। ਬਿਆਰ ਦੇ ਬਾਲੇ ਤੇ ਬਿਆਰ ਦੀ ਸਥਿਤੀ ਹੈ। ਵਾਲੇ ਪਏ। ਅੱਛਾ ਅੱਛਾ ਇਹ ਮਹੱਲਾ ਸੀ ਸਾਰਾ, ਇੱਥੇ ਖੱਤਰੀ ਰਹਿੰਦੇ ਸਨ ਤੇ ਜਿਹੜੀ ਸਿੱਖ ਬਰਾਦਰੀ ਹੈ ਉਹ ਪਿੰਡ ਦੇ ਦੂਜੇ ਪਾਸੇ ਉਹਨਾਂ ਦੇ ਘਰ ਤੇ ਪੱਕੇ ਘਰ ਹੁੰਦੇ ਸਨ ਉਹਨਾਂ ਦੇ, ਪੱਕੇ ਘਰ ਹੁੰਦੇ ਸਨ ਉਹਨਾਂ ਦੇ। ਹਾਂਜੀ ਪੱਕੇ ਘਰ। ਤੇ ਚਬਾਰੇ ਵਾਲਾ ਵੀ ਹੁੰਦਾ ਸੀ, ਕੋਈ ਚਬਾਰੇ ਵਾਲਾ ਘਰ ਵੀ ਸੀ ਹੁੰਦੇ। ਅੱਛਾ ਅੱਛਾ। ਇਸ ਜਗ੍ਹਾ ਤੇ ਬਾਰਾਦਰੀ ਹੁੰਦੀ ਸੀ। ਅੱਛਾ, ਸਿੱਖਾਂ ਨੇ ਬਣਾਈ ਸੀ ਉਹ। ਅੱਛਾ ਉਹ ਅੱਛਾ ਮੇਰੀ ਹੋਸਟਲ ਮੈਂ ਛੋਟਾ ਸਾਂ ਜਦੋਂ ਆਈ ਉਹ ਜਿਹੜਾ ਨਾ ਪਟਾਈ ਹੈ। ਅੱਛਾ ਅੱਛਾ। ਜਾ ਨੀ ਲਾਲ ਹਨੇਰੀਏ ਕੀ ਆਖਾਂ ਤੈਨੂੰ, ਸਾਡੇ ਖੇਰੂ ਕਰਕੇ ਆਲਣੇ ਤੂੰ ਕਾਗ ਰਜਾਏ, ਸਾਡੇ ਖੇਰੂ ਕਰਕੇ ਆਲਣੇ ਤੂੰ ਕਾਗ ਰਜਾਏ, ਥਾਂ ਥਾਂ ਸਾਡੇ ਲਹੂ ਤੇ ਕਈ ਨਾਗ ਰਜਾਏ, ਤੂੰ ਜਨਤਾ ਵਰਗੀ ਤਰਤ ਤੇ ਉਹ ਖੇਡ ਰਚਾਈ, ਤੂੰ ਸਾਡੀ ਧੂੜ ਉਡਾ ਕੇ ਸਾਡੇ ਸਿਰ ਵਿੱਚ ਪਾਈ, ਨਾ ਰਹੀਆਂ ਸਿਰ ਤੇ ਚੁੰਨੀਆਂ ਨਾ ਪੱਗਾਂ ਰਹੀਆਂ, ਲੱਗੀਆਂ ਇੱਕ ਇੱਕ ਰਾਹ ਤੇ ਬਸ ਅੱਗਾਂ ਰਹੀਆਂ, ਤੇ ਕੁਝ ਨਦੀਆਂ ਦੇ ਵਿੱਚ ਰੁੜ ਗਏ ਕੁਝ ਡਿੱਗੇ ਖੂਹਾਂ, ਤੂੰ ਰਤੋ ਰਤ ਸਣ ਕੀਤੀਆਂ ਇਹ ਸਭੇ ਜੂਹਾਂ, ਤੂੰ ਦਿੱਤੀਆਂ ਖੋਲ ਪਰਾਂਦੀਆਂ ਸੱਕ ਸੁਰਮੇ ਖੋਏ, ਸਾਡੇ ਬੁੱਲੀ ਪਈਆਂ ਨੀਲਕਾਂ ਸਾਡੇ ਹਾਸੇ ਮੋਏ, ਅਸੀਂ ਹੱਥੀਂ ਮਾਵਾਂ ਮਾਰੀਆਂ ਤੇ ਵੱਡੇ ਵੀਰੇ, ਸਾਡੀ ਧੌਣ ਲਈ ਘੋਟੂ ਬਣ ਗਏ ਸਾਡੇ ਆਪਣੇ ਚੀਰੇ, ਸਾਨੂੰ ਚਿੱਟੇ ਕਾਵਾਂ ਲੁੱਟਿਆ ਫਿਰ ਕਾਲੇ ਚਿੰਬੜੇ, ਜਦ ਧੁੱਪਾਂ ਰੱਜ ਕੇ ਕੋਲਿਆ ਆ ਪਾਲੇ ਚਿੰਬੜੇ, ਤੂੰ ਜਸ਼ਨ ਮਨਾਏ ਕਰਕੇ ਸਭ ਰੱਤੇ ਪਾਣੀ, ਤੂੰ ਜ਼ਹਿਰੀ ਕੀਤੇ ਬੈਰ ਨੇ ਸਾਡੇ ਸੱਤੇ, ਸਾਡੀ ਬੋਟੀ ਬੋਟੀ ਵੰਡ ਕੇ ਸਾਨੂੰ ਕੁੱਤਿਆਂ ਖਾਦਾ, ਅਸੀਂ ਜਾਗੋ ਮਿੱਟੀ ਉਜੜੇ ਸਾਨੂੰ ਸੁੱਤਿਆਂ ਖਾਦਾ, ਜਾ ਨੀ ਲਾਲ ਹਨੇਰੀਏ ਕੀ ਆਖਾਂ ਤੈਨੂੰ।